सुनी रखो ते मौज बनाओ, मौज बनाओ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਅਗਸਤ ਹੈ ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ, ਸੈਂਟਾ ਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 ਦੇ ਉੱਤੇ। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਕਾਲ ਕਰੋ, ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ। ਦੇਖੋ, ਇਹ ਵਾਜਪਾਈ ਸਾਹਿਬ ਬਾਰੇ ਤੇ ਖਬਰ ਜਿਹੜੀ ਆ ਉਹ ਕਈ ਹਫ਼ਤੇ ਪਹਿਲਾਂ ਆ ਗਈ ਸੀਗੀ ਕਿ ਹਾਲਤ ਉਹਨਾਂ ਦੀ ਬੜੀ ਜ਼ਿਆਦਾ ਕ੍ਰਿਟੀਕਲ ਆ। ਪਰ 2-4 ਦਿਨ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਪਈਆਂ ਸੀਗੀਆਂ ਕਿ ਲੋਕਾਂ ਨੂੰ ਤਕਰੀਬਨ ਸਾਫ਼ ਹੋ ਗਈ ਸੀ ਕਿ ਜਿਹੜੀ ਅੱਜ ਖਬਰ ਆਈ ਆ, ਇਹ ਖਬਰ ਜਿਹੜੀ ਆ ਆਉਣ ਵਾਲੀ। ਕੁਛ ਲੋਕ ਮੋਹ ਇਹ ਗੱਲ ਕਹਿੰਦੇ ਪਏ ਆ ਕਿ ਇਹਨਾਂ ਦੀ ਡੈਥ ਜਿਹੜੀ ਆ 1-2 ਰੋਜ਼ ਪਹਿਲਾਂ ਹੋ ਗਈ ਸੀ, ਪਰ ਲੁਕਾਇਆ ਇਸ ਕਰਕੇ ਗਿਆ ਕਿਉਂਕਿ ਭਾਸ਼ਣ ਜਿਹੜਾ ਜ਼ਰੂਰੀ ਸੀਗਾ 15 ਅਗਸਤ ਨੂੰ, ਤੁਹਾਨੂੰ ਪਤਾ ਆਜ਼ਾਦੀ ਦਿਹਾੜਾ ਜਿਹੜਾ ਮਨਾਉਣਾ ਉਹ ਵੀ ਲਾਜ਼ਮੀ ਸੀਗਾ। ਸੋ ਇਸ ਕਰਕੇ ਇਹ ਖਬਰ ਜਿਹੜੀ ਹੈ ਥੋੜੀ ਲੇਟ ਦਿੱਤੀ ਗਈ ਹੈ। ਪਰ ਕਿਉਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਅੱਜ ਹੋਈ ਹੈ ਤਾਂ ਅਸੀਂ ਮੌਤ ਦਾ ਦਿਨ ਜਿਹੜਾ ਉਹ ਅੱਜ ਦਾ ਹੀ ਮੰਨਾਂਗੇ, ਕਿਉਂਕਿ ਹਸਪਤਾਲ ਨੇ ਬੁਲੇਟਿਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਅੱਜ ਸ਼ਾਮੀ ਕੀਤੀ ਹੈ। ਪਰ ਇਸ ਮੌਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ 7 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ 3 ਦਿਨ ਦਾ ਜਿਹੜਾ ਸੋਗ ਆ ਉਹ ਪੰਜਾਬ ਸਰਕਾਰ ਵੱਲੋਂ ਮਨਾਇਆ ਗਿਆ। ਇਸ ਤੋਂ ਇਲਾਵਾ ਕੱਲ੍ਹ ਦੀ ਛੁੱਟੀ ਕੀਤੀ ਗਈ ਹੈ ਸੂਬਾ ਸਰਕਾਰ ਵੱਲੋਂ ਵੀ। ਤਾਂ ਹੁਣ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਨੂੰ ਲੈ ਕੇ ਬਹੁਤ ਲੰਬੇ ਪ੍ਰੋਗਰਾਮ ਚੱਲਦੇ ਪਏ ਆ ਸਾਰੇ ਟੈਲੀਵਿਜ਼ਨ ਚੈਨਲਾਂ ਤੇ। ਚੱਲਣੇ ਵੀ ਚਾਹੀਦੇ ਆ ਕਿਉਂਕਿ ਉਹ 3 ਟਾਈਮ ਪ੍ਰਧਾਨ ਮੰਤਰੀ ਰਹੇ, ਚਾਹੇ 13 ਦਿਨ ਇੱਕ ਵਾਰੀ, 13 ਮਹੀਨੇ ਇੱਕ ਵਾਰੀ, ਤੇ ਫਿਰ ਪੂਰੀ ਟਰਮ 5 ਸਾਲ ਇੱਕ ਵਾਰੀ। ਸੋ ਉਹਨਾਂ ਦੇ ਜੀਵਨ ਨੂੰ ਲੈ ਕੇ ਵੱਖ-ਵੱਖ ਐਂਗਲਾਂ ਤੋਂ ਗੱਲਾਂ ਕੀਤੀਆਂ ਜਾ ਰਹੀਆਂ। ਬੁੱਧੀਜੀਵੀ ਉਸ ਢੰਗ ਦੇ ਨਾਲ ਗੱਲ ਕਰਦੇ ਪਏ ਜਿਸ ਢੰਗ ਦੇ ਨਾਲ ਤੁਹਾਨੂੰ ਪਤਾ ਹੀ ਹੈ ਸਿਆਣੇ ਬੰਦੇ ਆ ਕੇ ਡਿਬੇਟਾਂ ਦੇ ਵਿੱਚ ਕਰਦੇ ਪਏ ਆ। ਪਰ ਅਟਲ ਬਿਹਾਰੀ ਵਾਜਪਾਈ ਦਾ ਜੀਵਨ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਉਹ 50-70 ਮਿੰਟਾਂ ਦੇ ਵਿੱਚ ਸਮੇਟਿਆ ਨਹੀਂ ਜਾ ਸਕਦਾ। ਜੇ ਅਸੀਂ ਦੇਖੀਏ ਸ਼ੁਰੂ ਤੋਂ ਲੈ ਕੇ ਕਿ ਗਵਾਲੀਅਰ ਦੇ ਵਿੱਚ ਜੰਮਿਆ ਪਲਿਆ ਇੱਕ ਜਵਾਕ, ਫਿਰ LLB ਤੱਕ ਪਹੁੰਚਦਾ, ਫਿਰ ਉਸ ਤੋਂ ਬਾਅਦ ਯਕਦਮ ਪੱਤਰਕਾਰਤਾ ਵੱਲ, ਫਿਰ ਉਸ ਤੋਂ ਬਾਅਦ ਸਮਾਜ ਸੇਵਾ ਵੱਲ, ਫਿਰ ਉਸ ਤੋਂ ਬਾਅਦ ਇੱਕ ਸਮਾਂ ਇਹੋ ਜਿਹਾ ਆਉਂਦਾ ਜਦੋਂ ਸਾਮਵਾਦੀ ਬਣਦਾ, ਫਿਰ ਉਸ ਤੋਂ ਬਾਅਦ ਬਾਬਾ ਸਾਹਿਬ ਆਪ ਦੇ ਪ੍ਰਭਾਵ ਹੇਠ ਆ ਕੇ ਉਹ ਇੱਧਰ ਜਨ ਸੰਘੀਆਂ ਵੱਲ ਆਉਂਦਾ। ਸੋ ਫਿਰ ਉਸ ਤੋਂ ਬਾਅਦ ਇੱਕ ਐਸਾ ਪੜਾਅ ਆਉਂਦਾ ਜ਼ਿੰਦਗੀ 'ਚ ਕਿ ਉਹ ਬੰਦਾ ਰਾਜਨੀਤੀ ਦੇ ਵਿੱਚ ਸਰਗਰਮ ਹੋ ਜਾਂਦਾ। ਖਾਸ ਤੌਰ ਤੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਦੋਂ ਕਸ਼ਮੀਰ ਦੇ ਵਿੱਚ ਬਿਨਾਂ ਪਰਮਿਟ ਜਾਣ ਦਾ ਐਲਾਨ ਕੀਤਾ ਸੀਗਾ ਤਾਂ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਨਾਲ ਸੀਗਾ, ਨੌਜਵਾਨ ਸੀਗਾ ਬਿਲਕੁਲ। ਤਾਂ ਠੀਕ ਉਸ ਤੋਂ ਬਾਅਦ ਯਾਨੀ 4 ਕੁ ਸਾਲ ਬਾਅਦ 1957 'ਚ ਜਦੋਂ ਇਹ ਚੁਣਿਆ ਗਿਆ ਇੱਕ ਨੌਜਵਾਨ ਮੈਂਬਰ ਪਾਰਲੀਮੈਂਟ ਬਲਰਾਮਪੁਰੇ ਤੋਂ, ਤਾਂ ਇਹਨੇ ਜਾ ਕੇ ਸੰਸਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਘੇਰਿਆ ਸੀਗਾ ਤੇ ਸਾਰੇ ਹੈਰਾਨ ਹੋ ਗਏ ਸੀਗੇ ਕਿ ਇਹ ਚੀਜ਼ ਕਿੱਥੋਂ ਆਈ ਹੈ। ਤਾਂ ਉੱਥੋਂ ਭਵਿੱਖਬਾਣੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਕੀਤੀ ਸੀਗੀ ਕਿ ਇਹ ਬੰਦਾ ਇੱਕ ਦਿਨ ਪ੍ਰਧਾਨ ਮੰਤਰੀ ਬਣੂਗਾ। ਇਹ ਗੱਲ ਵੱਖਰੀ ਹੈ ਕਿ ਜਦੋਂ 62 ਦਾ ਇਲੈਕਸ਼ਨ ਆਇਆ ਬਲਰਾਮਪੁਰ ਦੇ ਵਿੱਚ, ਇਹ ਸੁਭਦਰਾ ਜੋਸ਼ੀ ਖੜੀ ਸੀ ਕਾਂਗਰਸ ਵੱਲੋਂ, ਤਾਂ ਟੱਕਰ ਬੜੀ ਫਸਵੀਂ ਸੀ। ਉਸ ਸਮੇਂ ਪੰਡਿਤ ਨਹਿਰੂ ਨੇ ਇਹਨੂੰ ਹਰਾਉਣ ਲਈ, ਵਾਜਪਾਈ ਨੂੰ ਹਰਾਉਣ ਲਈ ਇੱਕ ਕਮੇਡੀਅਨ ਕਲਾਕਾਰ ਸੀਗਾ ਜਿਹੜਾ ਮੈਦਾਨ 'ਚ ਉਤਾਰ ਦਿੱਤਾ ਸੀਗਾ। ਤਾਂ
ਉਹਦੇ ਕਰਕੇ ਇਹ 200 ਵੋਟਾਂ ਤੇ ਹਾਰ ਗਿਆ ਅਟਲ ਬਿਹਾਰੀ ਵਾਜਪਾਈ। ਪਰ ਬਾਵਜੂਦ ਇਸ ਦੇ 10 ਵਾਰੀ ਲੋਕ ਸਭਾ ਚੁਣਿਆ ਗਿਆ ਔਰ ਤਕਰੀਬਨ 40 ਸਾਲ ਵੱਖ-ਵੱਖ ਸਦਨਾਂ ਚ ਚਾਹੇ ਲੋਕ ਸਭਾ ਚਾਹੇ ਰਾਜ ਸਭਾ ਨੁਮਾਇੰਦਗੀ ਕੀਤੀ ਹੈ। ਤਾਂ ਇੱਥੋਂ ਮੇਰੇ ਖਿਆਲ ਦੇ ਨਾਲ ਜੇ ਕਿਸੇ ਨੇ ਲੋਕ ਸਭਾ ਚ ਜਿੱਤ ਕੀਤੀ ਹੈ ਤੇ ਉਹ ਹੈਗਾ CPI ਵਾਲਾ ਇੰਦਰਜੀਤ ਗੁਪਤਾ। ਉਸ ਤੋਂ ਇਲਾਵਾ ਕੋਈ ਇੰਨੀ ਦਫਾ ਲੋਕ ਸਭਾ ਚ ਜਿੱਤ ਕੇ ਨਹੀਂ ਗਿਆ। ਸੋ ਇਹ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੇ ਇੱਕ ਪੰਛੀ ਝਾਤ ਆ। ਪਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਇੱਕ ਰਵਾਇਤੀ ਸਿਆਸਤਦਾਨ ਦੇ ਨਾਲ ਵਿਵਾਦ ਵੀ ਜੁੜਦੇ ਆ, ਤਾਂ ਵਾਜਪਾਈ ਦੇ ਜੀਵਨ ਦੇ ਨਾਲ ਵੀ ਬਹੁਤ ਸਾਰੇ ਵਿਵਾਦ ਜੁੜਦੇ ਆ। ਹਾਲਾਂਕਿ ਕੁਛ ਲੋਕ ਇੱਜ਼ਤ ਕਰਦੇ ਆ, ਚਾਹੇ ਉਹ ਵਿਰੋਧੀ ਵੀ ਹੋਣ, ਕਿ ਅਟਲ ਬਿਹਾਰੀ ਵਾਜਪਾਈ ਆ ਜਿਹੜੇ ਉਹਨਾਂ ਦੇ ਵਿੱਚ ਕੁਛ ਵੀ ਐਸਾ ਨਹੀਂ ਹੈ ਜਿਹਨੂੰ ਨਿੰਦਿਆ ਜਾਵੇ ਇੱਕ ਨੇਤਾ ਦੇ ਤੌਰ ਤੇ। ਪਰ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖਣਾ ਹੋਵੇ ਜੀਵਨ ਦੇ ਵਿੱਚ, ਕੋਈ ਰਾਜਨੇਤਾ ਜਦੋਂ ਇਸ ਨਾਲ ਲੰਬਾ ਸਮਾਂ ਸਿਆਸੀ ਕੈਰੀਅਰ ਆਪਣਾ ਗੁਜ਼ਾਰ ਕੇ ਪਾਸੇ ਹੁੰਦਾ ਰਾਜਨੀਤੀ ਤੋਂ, ਵੈਸੇ ਇਸ ਗੱਲੋਂ ਇਹ ਸਿਆਣੇ ਸੀਗੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟੇ ਇਹਨਾਂ ਨੇ ਨਾਲ ਦੀ ਨਾਲ ਸਰਗਰਮ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਪਤਾ ਲੱਗ ਗਿਆ ਕਿ ਹੁਣ ਮੇਰੀ ਰਾਜਨੀਤੀ ਦੀ ਸ਼ਾਇਦ ਭਾਜਪਾ ਨੂੰ ਲੋੜ ਨਹੀਂ। 2005 ਚ ਇਹਨਾਂ ਨੇ ਰਾਜਨੀਤੀ ਤੋਂ ਰਿਟਾਇਰਮੈਂਟ ਲਈ, ਫਿਰ 2007 ਚ ਆਖਰੀ ਦਫਾ ਇਹ ਵੋਟਿੰਗ ਲਈ ਪਹੁੰਚੇ ਸਨ ਸਦਨ ਦੇ ਵਿੱਚ। 2007 ਦੇ ਵਿੱਚ ਇਹਨਾਂ ਨੂੰ ਆਖਰੀ ਵਾਰ ਇੱਕ ਚੁਣਾਵੀ ਰੈਲੀ ਚ ਦੇਖਿਆ ਗਿਆ ਸੀਗਾ। 2009 ਚ ਇਹਨਾਂ ਨੂੰ ਫਿਰ ਸਟ੍ਰੋਕ ਹੋ ਗਿਆ ਸੀ, ਜਿਹਨੂੰ ਡੈਮੇਸ਼ੀਆ ਕਹਿ ਦਿੰਦੇ ਆ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬੋਲਣ ਦੇ ਵਿੱਚ ਵੀ ਅਸਹਿਜਤਾ ਮਹਿਸੂਸ ਹੁੰਦੀ ਸੀ। ਫਿਰ ਤੇ ਤੁਹਾਨੂੰ ਪਤਾ ਹੀ ਹੈ ਕਿ ਸਰੀਰ ਰਹਿ ਗਿਆ। ਫਿਰ ਭਾਰਤ ਰਤਨ ਜਿਹੜਾ ਦਿੱਤਾ ਗਿਆ ਉਹ ਵੀ ਇਹਨੂੰ ਰਾਸ਼ਟਰਪਤੀ ਵੱਲੋਂ ਪ੍ਰੋਟੋਕਾਲ ਤੋੜ ਕੇ ਘਰੇ ਜਾ ਕੇ ਦਿੱਤਾ ਗਿਆ। ਇਸ ਗੱਲੋਂ ਤੇ ਇਹ ਠੀਕ ਰਹਿ ਕੇ ਇਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਕਰ ਲਿਆ ਕਿ ਰਾਜਨੀਤੀ ਤੋਂ ਹੁਣ ਕਿਨਾਰਾ ਕੀਤਾ ਜਾਵੇ। ਖੈਰ ਦੂਜੀ ਚੀਜ਼ ਜਿਹੜੀ ਆ, ਜਿਵੇਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਜੀਵਨ ਦੇ ਨਾਲ ਬਹੁਤ ਸਾਰੇ ਵਿਵਾਦ ਜੁੜੇ ਸੀ। ਸਭ ਤੋਂ ਵੱਡਾ ਵਿਵਾਦ ਆ ਕਿ ਇਹਨਾਂ ਨੇ 1942 ਦੇ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਖਿਲਾਫ ਗਵਾਹੀ ਦਿੱਤੀ। ਹਾਲਾਂਕਿ ਵਾਜਪਾਈ ਸਾਹਿਬ ਇਸ ਚੀਜ਼ ਦਾ ਹਮੇਸ਼ਾ ਖੰਡਨ ਕਰਦੇ ਆਏ ਆ। ਪਰ ਮੈਂ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਚੇਤਾ ਕਰਵਾ ਦਿੰਦਾ, ਜਿਹੜੇ ਆਪਣੇ ਸਰੋਤੇ ਰਾਜਨੀਤੀ ਪਿਛਲੇ ਲੰਮੇ ਸਮੇਂ ਤੋਂ ਰੁਚੀ ਰੱਖਦੇ ਉਹਨਾਂ ਨੂੰ ਯਾਦ ਹੋਣਾ। ਇਹ ਗੱਲਾਂ 2004 ਦੀਆਂ। ਉਸ ਸਮੇਂ ਆ ਜਿਹੜਾ ਜੇਠ ਮਲਾਨੀ ਕੇਜਰੀਵਾਲ ਸਾਹਿਬ ਦਾ ਵਕੀਲ ਸੀਗਾ ਜਿਹੜਾ, ਸੋ ਜੇਠ ਮਲਾਨੀ ਮੈਦਾਨ ਦੇ ਵਿੱਚ ਸੀਗਾ। ਤਾਂ ਜੇਠ ਮਲਾਨੀ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਇੱਕ ਬੰਦਾ ਲੈ ਆਂਦਾ ਸੀ, ਉਹਦਾ ਨਾਮ ਸੀ ਲੀਲਾਧਰ ਵਾਜਪਾਈ। ਲੀਲਾਧਰ ਵਾਜਪਾਈ ਕੌਣ ਸੀਗਾ? ਉਹ ਇਸ ਵਾਜਪਾਈ ਯਾਨੀ ਅਟਲ ਬਿਹਾਰੀ ਵਾਜਪਾਈ ਦੇ ਪਿੰਡ ਦਾ ਹੀ ਸੀ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਸਾਡਾ ਗਰਾਈ ਆ। ਤਾਂ ਉਹ ਵਾਜਪਾਈ ਦਾ ਗਰਾਈ ਸੀਗਾ। ਉਸ ਬੰਦੇ ਨੇ ਕਿਹਾ ਕਿ ਉਸ ਸਮੇਂ ਮੈਂ ਪ੍ਰਤੱਖਦਰਸ਼ੀ ਸੀਗਾ, ਯਾਨੀ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਵਾਪਰੀਆਂ। ਤੇ ਇੱਕ ਜੰਗਲਾਤ ਘਰ ਦੇ ਵਿੱਚ, ਜਿੱਦਾਂ ਜੰਗਲ ਦੇ ਵਿੱਚ ਸਰਕਾਰੀ ਬਣੇ ਹੁੰਦੇ ਰੈਸਟ ਹਾਊਸ ਵਗੈਰਾ, ਉਸ ਇਮਾਰਤ ਤੇ 100-150 ਬੰਦਾ ਤਿਰੰਗਾ ਝੰਡਾ ਫਹਿਰਾ ਰਿਹਾ ਸੀਗਾ। ਇਹ ਦੋਵੇਂ ਭਰਾ ਯਾਨੀ ਪ੍ਰੇਮ ਜੀ ਵਾਜਪਾਈ ਤੇ ਅਟਲ ਬਿਹਾਰੀ ਵਾਜਪਾਈ, ਦੋਵੇਂ ਸਕੇ ਭਰਾ, ਇਹ ਉੱਥੇ ਦੂਰ ਖੜੇ ਵਹਿੰਦੇ ਪਏ ਸੀਗੇ। ਜਦੋਂ ਪੁਲਿਸ ਨੇ ਇਹਨਾਂ ਬੰਦਿਆਂ ਨੂੰ ਫੜਿਆ, ਕਿਉਂਕਿ ਤਿਰੰਗਾ ਫਹਿਰਾਉਣਾ ਉਦੋਂ ਤੇ ਜੁਰਮ ਸੀਗਾ, ਤਾਂ ਇਹਨਾਂ ਦੇ ਬਾਪ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਛੁਡਾ ਲਿਆ ਤੇ ਇਸ ਵਾਅਦੇ ਤੇ ਛਡਾਇਆ ਗਿਆ ਕਿ ਇਹ ਗਵਾਹ ਬਣ ਕੇ, ਤੇ ਇਹਨਾਂ ਨੇ ਗਵਾਹੀ ਦਿੱਤੀ, ਜਿਹਦੇ ਕਰਕੇ ਉਹ 100-150 ਬੰਦਾ ਜਿਹੜਾ ਸੀਗਾ ਉਹ ਇਸ ਦੋਸ਼ ਹੇਠ ਗਿਆ ਕਿ ਇਹਨਾਂ ਨੇ ਉਸ ਇਮਾਰਤ ਨੂੰ ਤੋੜਿਆ, ਉਸ ਇਮਾਰਤ ਨੂੰ ਅੱਗ ਲਾਈ ਹੈ, ਜਦਕਿ ਐਸਾ ਕੁਛ ਨਹੀਂ ਸੀ। ਉਹਨਾਂ ਨੇ ਸਿਰਫ ਝੰਡਾ ਫਹਰਾਇਆ ਸੀਗਾ। ਤਾਂ ਇਸ ਪ੍ਰੈਸ ਕਾਨਫਰੰਸ ਨੇ ਹਿਲਾ ਕੇ ਰੱਖ ਦਿੱਤਾ ਸੀ ਵਾਜਪਾਈ। ਬਾਅਦ ਦੇ ਵਿੱਚ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਔੜੀ, ਹਾਲਾਂਕਿ ਉਸ ਤੋਂ ਪਹਿਲਾਂ ਖੰਡਨ ਕਰਦੇ ਰਹੇ ਆ। ਤੇ ਦੂਸਰਾ ਵੱਡਾ ਵਿਵਾਦ ਤੁਹਾਨੂੰ ਪਤਾ ਦੁਰਗਾ ਕਹਿਣ ਦਾ, ਕੁਛ ਲੋਕ ਤੇ ਉਹਨੂੰ ਜੋੜਦੇ ਆ ਦਰਬਾਰ ਸਾਹਿਬ ਦੇ ਅਟੈਕ ਦੇ ਨਾਲ। ਐਸਾ ਨਹੀਂ ਹੈ। ਇਹਨੇ ਦੁਰਗਾ ਦਾ ਜਿਹੜਾ ਖਿਤਾਬ ਦਿੱਤਾ ਸੀਗਾ ਉਹ ਦਿੱਤਾ ਸੀਗਾ 1971 ਦੇ ਵਿੱਚ। ਤਾਂ ਉਸ ਸਮੇਂ ਇਹ ਵਿਰੋਧੀ ਧਿਰ ਦਾ ਆਗੂ ਸੀਗਾ। ਤਾਂ ਉਸ ਤੋਂ ਬਾਅਦ ਹੋਇਆ ਕਿ ਰਜਤ ਸ਼ਰਮਾ ਤੁਹਾਨੂੰ ਪਤਾ ਕਿ ਬਹੁਤ ਵੱਡਾ ਟੈਲੀਵਿਜ਼ਨ ਐਂਕਰ ਆ, ਜਦੋਂ ਉਹਦੇ ਨਾਲ ਇਹਦਾ ਆਮੋ ਸਾਹਮਣਾ ਹੋਇਆ ਸੀਗਾ ਤਾਂ ਟੈਲੀਵਿਜ਼ਨ ਇੰਟਰਵਿਊ ਦੇ ਦੌਰਾਨ ਵਾਜਪਾਈ ਸਾਹਿਬ ਉੱਥੇ ਪਲਟ ਗਏ ਸੀਗੇ ਕਿ ਮੈਂ ਐਸਾ ਕੁਛ ਨਹੀਂ ਕਿਹਾ। ਇਹ ਕਈ ਸੋਹਣੀ ਗੱਲ ਜਿਹੜੀ ਅਖਬਾਰਾਂ ਨੇ ਛਾਪ ਦਿੱਤੀ, ਮੈਂ ਦੂਜੇ ਦਿਨ ਖੰਡਨ ਵੀ ਆਪਦਾ ਲਵਾਇਆ, ਪਰ ਮੇਰਾ ਖੰਡਨ ਜਿਹੜਾ ਉਹਨਾਂ ਨੇ ਕੋਨੇ 'ਚ ਸੁੱਟ ਦਿੱਤਾ। ਸੋ ਇਹ ਚੀਜ਼ ਜਿਹੜੀ ਆ ਇਹ ਵਾਜਪਾਈ ਸਾਹਿਬ ਦੇ ਨਾਲ ਹੀ ਚੱਲੀ। ਜਿੱਦਾਂ ਹੁਣ ਤੁਸੀਂ ਇੱਕ ਹੋਰ ਵਿਵਾਦ ਲੈ ਲਓ ਜਿਹੜਾ ਕਿ ਬਾਬਰੀ ਮਸਜਿਦ ਦੇ ਨਾਲ ਜੁੜਿਆ ਸੀਗਾ। ਬਾਬਰੀ ਮਸਜਿਦ ਢਾਉਣ ਤੋਂ ਪਹਿਲਾਂ ਕੁਛ ਘੰਟੇ ਪਹਿਲਾਂ ਦਾ ਜਿਹੜਾ ਭਾਸ਼ਣ ਆ ਉਹ ਤੁਹਾਨੂੰ YouTube ਤੋਂ ਮਿਲ ਜਾਊਗਾ, BBC ਦੇ ਜਿਹੜਾ ਇਹਨਾਂ ਦਾ ਗ੍ਰਹਿ ਘਰ ਹੁੰਦਾ ਉੱਥੋਂ ਮਿਲ ਜਾਊਗਾ। ਉਹਦੇ ਵਿੱਚ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਕਿ ਕੁਛ ਨਕੀਲੇ ਪੱਥਰ ਆ ਉਹਨਾਂ ਨੂੰ ਸਮਤਲ ਕਰਨਾ ਪਊਗਾ। ਹਾਲਾਂਕਿ ਸੁਪਰੀਮ ਕੋਰਟ ਦੇ ਰੋਕ ਤੋਂ ਬਾਅਦ ਇਹ ਭਾਸ਼ਣ ਆਇਆ ਤੇ ਇਸ ਭਾਸ਼ਣ ਦੇ ਵਿੱਚ ਕਿਹਾ ਕੁਛ ਨਕੀਲੇ ਪੱਥਰ ਉਹਨਾਂ ਨੂੰ ਸਮਤਲ ਕਰਨਾ ਪਊਗਾ। ਨਕੀਲੇ ਪੱਥਰਾਂ ਤੇ ਤਾਂ ਨਹੀਂ ਨਾ ਬੈਠਾ ਜਾ ਸਕਦਾ।
ਤੇ ਬਾਅਦ ਦੇ ਵਿੱਚ ਉਸੇ ਮੂੰਹ ਦੇ ਨਾਲ ਹੀ ਵਾਜਪਾਈ ਸਾਹਿਬ ਕਹਿ ਗਏ ਕਿ ਇਹ ਬੜਾ ਸ਼ਰਮਨਾਕ ਦਿਨ ਸੀ। ਤਾਂ ਇਹ ਚੀਜ਼ ਜਿਹੜੀ ਆ ਉਹ ਇੱਕ ਰਵਾਇਤੀ ਰਾਜਨੀਤਿਕ ਜਿਹੜੀ ਫੈਸਲੇਬਾਜ਼ੀ ਆ ਉਹ ਉਸੇ ਚੌਕਸੇ ਦੇ ਵਿੱਚ ਹੀ ਫਿੱਟ ਪੈਂਦੀ ਹੈ। ਜਿਵੇਂ ਇੱਕ ਚੀਜ਼ ਹੋ ਰਿਹਾ ਕਿ ਜਦੋਂ 2002 ਦੇ ਵਿੱਚ ਗੁਜਰਾਤ ਦੇ ਅੰਦਰ ਕਤਲੇਆਮ ਹੋਇਆ ਤਾਂ ਉਸ ਕਤਲੇਆਮ ਤੇ ਇਹ ਬੋਲੇ ਸਨ ਮੋਦੀ ਸਾਹਿਬ ਦੇ, ਉਹ ਵੀ ਵੀਡੀਓ ਤੁਹਾਨੂੰ ਮਿਲ ਜਾਊਗੀ ਜੇ ਕਿਤੇ ਕੱਢ ਕੇ ਦੇਖਣੀ ਹੋਵੇ। ਤੇ ਉਹਦੇ ਵਿੱਚ ਇਹ ਕਹਿੰਦੇ ਆ ਕਿ ਮੋਦੀ ਨਰਿੰਦਰ ਭਾਈ ਨੂੰ ਰਾਜ ਧਰਮ ਦੀ ਪਾਲਣਾ ਕਰਨੀ ਚਾਹੀਦੀ। ਉਹ ਕਹਿੰਦਾ ਜੀ ਕਰ ਰਹੇ ਆ, ਸਭ ਕਰ ਰਹੇ ਆ, ਵੀਡੀਓ ਦੇ ਵਿੱਚ ਕਹਿੰਦਾ ਦਿਖਾਈ ਦਿੰਦਾ। ਪਰ ਇੰਨਾ ਹੀ ਕਹਿ ਦੇਣਾ ਕਿ ਰਾਜ ਧਰਮ ਦੀ ਪਾਲਣਾ ਕਰਨੀ ਚਾਹੀਦੀ, ਆਪ ਇੰਨਾ ਕਹਿ ਕੇ ਨਿਕਲ ਜਾਣਾ, ਉਹੀ ਨਰਿੰਦਰ ਮੋਦੀ ਹੈ ਜਿਹੜਾ ਉਹ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਗਿਆ। ਭਾਵੇਂ ਕਿ ਇਹ ਕਿਹਾ ਜਾਂਦਾ ਕਿ ਵਾਜਪਾਈ ਹਟਾਉਣ ਲਈ ਤਿਆਰ ਸਨ, ਪਰ ਦੂਸਰੀ ਪਾਰਟੀ ਜਿਹੜੀ ਸੀਗੀ ਉਹ ਇਸ ਗੱਲ ਤੇ ਅਡੋਲ ਸੀ ਕਿ ਇਹਨੂੰ ਹਟਾਇਆ ਨਹੀਂ ਜਾਣਾ ਚਾਹੀਦਾ। ਪਰ ਫਿਰ ਵੀ ਉਹਦੀ ਜ਼ਿੰਮੇਵਾਰੀ ਤੇ ਬਣਦੀ। ਔਰ ਇੱਕ ਸਭ ਤੋਂ ਵੱਡਾ ਵਿਵਾਦ ਇਹ ਹੈ ਕਿ ਜਦੋਂ ਬਿਲ ਕਲਿੰਟਨ ਦਾ ਦੌਰਾ ਸੀਗਾ ਤਾਂ ਉਸ ਸਮੇਂ ਕਸ਼ਮੀਰ ਦੇ ਵਿੱਚ ਕੁਝ ਸਿੱਖ ਮਾਰੇ ਗਏ ਸੀਗੇ। ਫਿਰ ਉਹ ਕਤਲੇਆਮ ਕਿਸੇ ਹੋਰ ਦੇ ਸਿਰ ਤੇ ਥੋਪਣ ਦਾ ਯਤਨ ਕੀਤਾ ਗਿਆ। ਇਨਵੈਸਟੀਗੇਸ਼ਨ 'ਚ ਇਹ ਚੀਜ਼ ਸਾਫ਼ ਹੋਈ ਕਿ ਉਹ ਬੇਦੋਸ਼ੀ ਵੀ ਮਾਰੇ ਗਏ ਕਿਉਂਕਿ ਉਹਨਾਂ ਦੇ ਸਿਰ ਤੇ ਮੜਿਆ ਜਾ ਰਿਹਾ ਸੀ ਸਾਰਾ ਕੁਝ। ਉਹ ਵੀ ਇੱਕ ਬਹੁਤ ਵੱਡਾ ਵਿਵਾਦ ਹੈ। ਉਹਦਾ ਹੁਣ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਦਾ ਮੈਂ ਪੋਸਟ ਪੜ੍ਹੀ ਜਾਂਦਾ ਸੀਗਾ, ਉਹ ਕਹਿੰਦੇ ਕਿ ਠੀਕ ਹੈ ਕਾਰਗਿਲ ਦੀ ਜੰਗ ਇਹਨਾਂ ਦੀ ਅਗਵਾਈ 'ਚ ਜਿੱਤੀ ਆ, ਪਰ ਜੇ LOC ਦਾ ਸਨਮਾਨ ਨਾ ਕਰਦੇ ਤੇ ਸਾਡੀਆਂ ਸ਼ਹਾਦਤਾਂ ਜਿਹੜੀਆਂ ਉਹ ਬਹੁਤ ਘੱਟ ਹੋਣੀਆਂ ਸੀ। ਤਾਂ ਇਹਨਾਂ ਨੇ ਜਵਾਨਾਂ ਨੂੰ LOC ਦਾ ਸਨਮਾਨ ਕਰਨ ਲਈ ਕਿਹਾ, ਜੇ ਟੱਪ ਜਾਂਦੇ ਤੇ ਘੇਰ ਲੈਂਦੇ ਤੇ ਸ਼ਾਇਦ ਇਹਦਾ ਨੁਕਸਾਨ ਨਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਨੇ, ਪਰ ਫਿਰ ਵੀ ਅੱਜ ਇੱਕ ਸਾਹਿਤਕ ਜਗਤ ਦੇ ਵਿੱਚ ਘਾਟਾ ਪਿਆ ਕਿਉਂਕਿ ਇਹ ਬਹੁਤ ਵਧੀਆ ਕਵੀ ਸਨ। ਇੱਕ ਪੱਤਰਕਾਰ ਉਹ ਆਪਣੇ ਪੱਖ ਤੋਂ ਘਾਟਾ ਪਾ ਗਿਆ, ਪਰ ਇੱਕ ਰਾਜਨੀਤਿਕ ਲੋਕ ਜਿਹੜੇ ਤੁਹਾਨੂੰ ਪਤਾ ਜਾਂਦੇ ਆ ਤਾਂ ਉਹ ਰਾਜਨੀਤੀ ਦੇ ਵਿੱਚ ਹਮੇਸ਼ਾ ਇੱਕ ਖਿਲਾਫ ਆਪਣੀ ਜਿਹੜੀ ਉਹਨਾਂ ਦੀ ਭੂਮਿਕਾ ਹੁੰਦੀ ਆ ਉਸ ਭੂਮਿਕਾ ਦਾ ਖਿਲਾਫ ਪੈਦਾ ਕਰ ਦਿੰਦੇ ਆ। ਸੋ ਵੱਖ-ਵੱਖ ਖੇਤਰਾਂ 'ਚ ਇੱਕੋ ਬੰਦੇ ਵੱਲੋਂ ਖਿਲਾਫ ਪੈਦਾ ਕਰ ਜਾਣਾ, ਇਹ ਮੇਰੇ ਖਿਆਲ ਦੇ ਨਾਲ ਇੱਕ ਵਿਲੱਖਣਤਾ ਹੈ ਜੋ ਵਾਜਪਾਈ ਸਾਹਿਬ ਦੇ ਹਿੱਸੇ ਹੋ। ਜੀ ਜੀ ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਖਾਲਿਦ ਉਮਰ ਤੇ ਹਮਲਾ ਕਰਨ ਵਾਲਿਆਂ ਨੇ ਲਈ ਜ਼ਿੰਮੇਵਾਰੀ। ਦੇਖੋ ਖਾਲਿਦ ਉਮਰ ਦਾ ਤੁਹਾਨੂੰ ਪਤਾ ਹੈ JNU ਦਾ ਸਟੂਡੈਂਟ, ਜਿੱਦਣ ਇਹਦੇ ਤੇ ਹਮਲਾ ਹੋਇਆ ਸੀ ਆਪਾਂ ਉਦੋਂ ਵੀ ਗੱਲਬਾਤ ਕੀਤੀ ਸੀਗੀ। ਤਾਂ ਖਾਲਿਦ ਉਮਰ ਦੇ ਮਾਮਲੇ ਦੇ ਵਿੱਚ ਹੁਣ ਇੱਕ ਵੀਡੀਓ ਆਈ ਆ, ਵੀਡੀਓ ਦੇ ਵਿੱਚ ਕਿਹਾ ਗਿਆ ਕਿ ਜੀ ਦੇਖੋ ਅਸੀਂ ਇਹਦੇ ਤੇ ਹਮਲਾ ਕੀਤਾ, ਤੈਅ ਕੀਤਾ, ਔਰ 2 ਸ਼ਖਸ ਨੇ ਜਿਹੜੇ ਜ਼ਿੰਮੇਵਾਰੀ ਲੈਂਦੇ ਆ। ਹਾਲਾਂਕਿ ਦੇਖੋ ਕਮਾਲ ਦੀ ਗੱਲ ਆ ਕਿ ਜਿਸ ਦਿਨ ਇਹ ਅਟੈਕ ਹੁੰਦਾ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਇੱਕ ਗਰੁੱਪ ਐਕਟਿਵ ਹੋ ਜਾਂਦਾ ਹੈ ਜੋ ਇਹ ਧੜੱਲੇ ਨਾਲ ਪ੍ਰਚਾਰ ਕਰਦਾ ਕਿ ਇਹ ਸਭ ਕੁਝ ਇਹਨਾਂ ਨੇ ਆਪ ਕੀਤਾ ਕਰਵਾਇਆ। ਪਰ ਇਹ ਤੋਂ ਵੀ ਕਮਾਲ ਦੀ ਗੱਲ ਆ ਕਿ ਇੱਕ ਪੱਤਰਕਾਰ ਕਲੇਮ ਕਰਦਾ ਕਿ ਮੈਂ ਆਈ ਵਿਟਨੈਸ ਆ, ਮੈਂ ਮੌਕੇ ਦਾ ਚਸ਼ਮਦੀਦ ਹਾਂ, 2 ਮੁੰਡੇ ਕੁੜੀ ਤੋਂ ਲੜੇ ਆ ਤੇ ਦੋਵਾਂ ਚੋਂ ਇੱਕ ਨੇ ਗੋਲੀ ਚਲਾਈ ਆ, ਖਾਲਿਦ ਉਮਰ ਉੱਥੇ ਨਜ਼ਦੀਕ ਸੀਗਾ, ਫਿਰ ਇਹਨੇ ਆ ਕੇ ਆਪਣੇ ਤੇ ਗੱਲ ਲੈ ਲਈ ਆ। ਬਾਅਦ ਦੇ ਵਿੱਚ ਉਹ ਪੱਤਰਕਾਰ ਜਿਹੜਾ ਫਿਰ ਮੁੱਕਰ ਗਿਆ। ਤਾਂ ਇਹ ਜਿਹੜਾ ਪ੍ਰੋਪੇਗੈਂਡਾ ਖੜਾ ਕੀਤਾ ਗਿਆ ਸੀਗਾ, ਇਹਦੇ ਤੋਂ ਕਿਤੇ ਨਾ ਕਿਤੇ ਸੰਕੇਤ ਤੇ ਮਿਲਿਆ ਕਿ ਮਾਮਲਾ ਗੜਬੜਿਆ। ਤਾਂ ਜਿਹੜੀ ਹੁਣ ਵੀਡੀਓ ਆਈ ਆ, ਇਹ ਵੀਡੀਓ ਆਈ ਉਦੋਂ ਆ ਜਦੋਂ CCTV ਫੁਟੇਜ ਜਿਹੜੀ ਆ ਉਹ ਜ਼ਾਰਾ CCTV ਫੁਟੇਜ ਦੇ ਵਿੱਚ ਹਮਲਾਵਰ ਭੱਜਿਆ ਜਾਂਦਾ ਸਾਫ਼ ਦਿਖਾਈ ਦਿੰਦਾ। ਹੁਣ ਜਿਹੜਾ ਮੈਂ ਪਹਿਲਾਂ ਪ੍ਰੋਪੇਗੈਂਡਾ ਤੁਹਾਨੂੰ ਗਣਾਇਆ ਕਿ ਜੋ ਯਕਦਮ ਸ਼ੁਰੂ ਹੋਇਆ ਇਸ ਹਮਲੇ ਤੋਂ ਤੁਰੰਤ ਘੰਟਾ ਤੋਂ ਬਾਅਦ, ਇੱਥੋਂ ਤੱਕ ਕਿ ਜੋ ਕੁਇੰਟ ਵਰਗੇ ਜਾਂ ਹੋਰ ਆਊਟਲੁੱਕ ਵਰਗੇ ਪੋਰਟਲ ਹੈ, ਨਿਊਜ਼ ਪੋਰਟਲ ਆ, ਉਹਨਾਂ ਦੀਆਂ ਰਿਪੋਰਟਾਂ ਤੇ ਵੀ ਸਵਾਲ ਖੜੇ ਕੀਤੇ ਗਏ। ਤਾਂ ਜਦੋਂ CCTV ਫੁਟੇਜ ਬਾਹਰ ਆ ਗਈ ਤਾਂ ਉਹ ਜਿਹੜਾ ਪ੍ਰੋਪੇਗੈਂਡਾ ਸੀ ਉਹ ਝੂਠਾ ਪੈ ਗਿਆ। ਜਦੋਂ ਝੂਠਾ ਪੈ ਗਿਆ ਤਾਂ ਜਦੋਂ CCTV ਫੁਟੇਜ ਦੇ ਵਿੱਚ ਬੰਦਾ ਆ ਗਿਆ, ਜਦੋਂ ਸਿਆਣਿਆ ਗਿਆ ਤਾਂ ਉਹਦੀ ਤਸਵੀਰ ਜਿਹੜੀ ਸੁਦਰਸ਼ਨ ਚੈਨਲ ਆ, ਖਾਸ ਤੌਰ ਤੇ ਉਹ ਇੱਕ ਤੰਗ ਪੱਖੀ ਬੰਦੇ ਦਾ ਅਗਵਾਈ ਹੇਠ ਚੱਲਣ ਵਾਲਾ ਚੈਨਲ ਆ, ਤਾਂ ਉਹਦੇ ਨਾਲ ਵੀ ਇਹਦੀ ਤਸਵੀਰ ਹਮਲਾਵਰ ਦੀ ਜਿਹੜੀ ਆ ਉਹ ਬਾਹਰ ਆ ਗਈ। ਫਿਰ ਤਾਰਾਂ ਜੁੜਦੀਆਂ ਜਿਹੜੀਆਂ ਉੱਥੇ ਜਾ ਜੁੜੀਆਂ ਜਿੱਥੇ ਗੌਰੀ ਲੰਕੇਸ਼ ਦੇ ਕਾਤਲਾਂ ਦੀਆਂ ਜੁੜਦੀਆਂ, ਯਾਨੀ ਸਮਝਿਆ ਗਿਆ ਕਿ RSS ਦੇ ਕਿਤੇ ਨਾ ਕਿਤੇ ਇਹਦੇ ਲਿੰਕ ਵਾਲੇ ਬੰਦੇ ਆ ਜਿਹੜੇ ਇਸ ਤਰ੍ਹਾਂ ਪ੍ਰੋਪੇਗੈਂਡਾ ਕਰਦੇ ਪਏ। ਤਾਂ ਹੋ ਸਕਦਾ ਜਿਹੜੇ ਹਮਲਾਵਰ ਆ ਇਹ ਵੀ ਕਿਤੇ ਨਾ ਕਿਤੇ ਇਸੇ ਤਰ੍ਹਾਂ ਹਿੰਦੂ ਕਵੀ ਸੋਚਦੇ ਆ ਜਿਹੜੇ ਉਹ ਮਾਲਕ ਨਾ ਹੋਣ। ਤਾਂ ਜਦੋਂ ਇਹ ਚੀਜ਼ਾਂ ਜਿਹੜੀਆਂ ਉਹ ਸ਼ੱਕ ਦੇ ਰੂਪ ਦੇ ਵਿੱਚ ਜ਼ਾਹਰ ਹੋਣ ਲੱਗੀਆਂ, ਨਾਲ ਦੀ ਨਾਲ ਫਿਰ ਜ਼ਿੰਮੇਵਾਰੀ ਆ ਜਾਂਦੀ ਆ। ਤਾਂ ਕਮਾਲ ਦੀ ਗੱਲ ਆ ਕਿ ਵੀਡੀਓ ਪਾਉਣ ਵਾਲੇ ਇਹ ਦਾਅਵਾ ਕਰਦੇ ਆ ਕਿ ਦੇਖੋ ਜੀ ਅਸੀਂ ਦੇਸ਼ ਦੀ ਏਕਤਾ ਵਾਸਤੇ ਇਹ ਕੰਮ ਕੀਤਾ ਔਰ ਸਾਨੂੰ ਕੋਈ ਦੁੱਖ ਨਹੀਂ ਹੈ, ਔਰ ਅਸੀਂ ਕਰਤਾਰ ਸਿੰਘ ਸਰਾਭਾ ਦੇ ਘਰ ਦੇ ਮੂਹਰੇ ਕੱਲ ਨੂੰ ਭਲਕੇ ਅਸੀਂ ਗ੍ਰਿਫਤਾਰੀ ਦੇ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ,
ਇਹ ਉਦੋਂ ਹੀ ਜ਼ਿੰਮੇਵਾਰੀ ਕਿਉਂ ਲਈ ਜਾਂਦੀ ਹੈ? ਰਾਜ ਕਰਮਵੀਰ ਸਿੰਘ ਜੀ, ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜੇ ਮੰਨ ਲਓ ਏਡੇ ਹੀ ਬਹਾਦਰ ਸੀਗੇ ਤੇ ਜਦੋਂ ਹਮਲਾ ਹੋਇਆ ਇਹ ਸਵਾਲ ਖੜਾ ਕੀਤਾ ਗਿਆ ਕਿ ਇਹ ਇਹਨਾਂ ਨੇ ਆਪ ਕੀਤਾ ਗਨਮੈਨ ਲੈਣ ਵਾਸਤੇ, ਤੇ ਉਦੋਂ ਹੀ ਕਹਿ ਦਿੰਦੇ ਕਿ ਨਹੀਂ ਜੀ ਇਹ ਤੇ ਪ੍ਰੋਪੇਗੈਂਡਾ ਜਿਹੜਾ ਫੇਕ ਆ, ਅਸਲ ਦੇ ਵਿੱਚ ਅਸੀਂ ਹਮਲਾਵਰ ਆ, ਅਸੀਂ ਹਮਲਾ ਕੀਤਾ ਤੇ ਇਸ ਕਰਕੇ ਕੀਤਾ। ਜਦੋਂ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸੁਦਰਸ਼ਨ ਨਿਊਜ਼ ਚੈਨਲ ਦੇ ਐਡੀਟਰ ਦੇ ਨਾਲ ਫੋਟੋਆਂ ਨਿਕਲ ਆਈਆਂ, ਤਾਰਾਂ ਜਿਹੜੀਆਂ ਉਹ ਜੁੜਦੀਆਂ ਜਾਪੀਆਂ, ਉੱਥੇ ਜਿੱਥੇ ਹਮੇਸ਼ਾ ਇਹੋ ਜਿਹੇ ਕਤਲਾਂ ਦੇ ਜਾਂ ਇਹੋ ਜਿਹੇ ਹਮਲਿਆਂ ਦੇ ਜਿਹੜੇ ਕੋਸ਼ਿਸ਼ ਯਤਨ ਕੀਤੇ ਜਾਂਦੇ ਆ, ਉਹਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਆਈਆਂ, ਜਦੋਂ ਉਧਰ ਨੂੰ ਜੁੜੀਆਂ ਤਾਂ ਫਿਰ ਇਹ ਜ਼ਿੰਮੇਵਾਰੀ ਵਾਲਾ ਵੀਡੀਓ ਹੈ। ਸੋ ਬਹੁਤ ਕੁਛ ਹੈ ਜਿਹੜਾ ਉਹ ਸਾਫ਼ ਹੋ ਗਿਆ। ਹੁਣ ਪੰਜਾਬ, ਹਰਿਆਣਾ, ਦਿੱਲੀ, ਇਹ ਸਾਰੀ ਪੁਲਿਸ ਜਿਹੜੀ ਆ ਉਹ ਲੱਗੀ ਹੋਈ ਆ ਕਿ ਆਖਰੇ ਬੰਦੇ ਆ ਜਿਹੜੇ ਉਹ ਕੌਣ ਆ, ਕਿ ਕੀ ਇਹ ਵਾਕਿਆ ਹੀ ਕੱਲ ਨੂੰ ਸਰਾਭਾ ਪਿੰਡ ਦੇ ਵਿੱਚ ਆ ਕੇ ਗ੍ਰਿਫਤਾਰੀ ਦੇਣਗੇ। ਉਹ ਪੁਲਿਸ ਜਿਹੜੀ ਆ ਉਹ ਆਪਣੇ ਪੱਧਰ ਤੇ ਕੰਮ ਕਰਦੀ ਪਈ ਆ, ਪਰ ਸਵਾਲ ਫਿਰ ਉੱਥੇ ਦਾ ਉੱਥੇ ਆ ਕਿ ਕਰਤਾਰ ਸਿੰਘ ਸਰਾਭਾ ਜੀ ਨੂੰ ਵਿੱਚ ਕਿਉਂ ਲਿਆ ਜਾ ਰਿਹਾ? ਉਹਦੇ ਆਜ਼ਾਦੀ ਘੁਲਾਟੀ ਦੀ ਆਜ਼ਾਦੀ ਚਾਹੁੰਦੇ ਆ ਕਿ ਇਹੋ ਜਿਹੀ ਜਿਹੜੀ ਵਿਚਾਰਧਾਰਾ ਉਹ ਤੇ ਮੇਰੇ ਖਿਆਲ ਦੇ ਨਾਲ ਜਿਹੜੀ ਮਿਲੀ ਹੋਈ ਆਜ਼ਾਦੀ ਹੈ ਜਿੰਨੀ ਕੋ ਹੈਗੀ ਆ ਕਰਮਾਂ ਵਾਲੀ, ਉਸ ਆਜ਼ਾਦੀ ਦਾ ਗਲਾ ਘੱਟਣ ਨੂੰ ਵੀ ਤੁਰੇ ਆ ਕਿ ਕੋਈ ਜਿਹੜਾ ਬੋਲਦਾ ਉਹ ਸਾਡੀ ਬੋਲੀ ਬੋਲੇ, ਨਹੀਂ ਤੇ ਫਿਰ ਅਸੀਂ ਉਹਦੀ ਬੋਲਤੀ ਬੰਦ ਕਰ ਦਿਆਂਗੇ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਪੰਜਾਬ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦਾ ਸਮਾਗਮ 24 ਅਗਸਤ ਤੋਂ 28 ਅਗਸਤ ਤੱਕ ਸੱਦਣ ਦਾ ਫੈਸਲਾ। ਦੇਖੋ ਇਹ ਜਿਹੜਾ ਸਮਾਗਮ ਹੈ 24 ਅਗਸਤ ਤੋਂ 28 ਅਗਸਤ ਤੱਕ ਇਹਨਾਂ ਨੇ ਸੱਦਿਆ, ਉਹਦੇ ਵਿੱਚ 24 ਤਰੀਕ ਨੂੰ ਤੇ ਫਿਰ ਸ਼ਰਧਾਂਜਲੀ ਸਮਾਗਮ ਹੋ ਜਾਊਗਾ। ਵਾਜਪਾਈ ਸਾਹਿਬ ਚਲੇ ਗਏ ਆ, ਫਿਰ ਬਲਰਾਮ ਜੀ ਦਾਸ ਟੰਡਨ ਜੀ ਜਿਹੜੇ ਆ ਉਹ ਵੀ ਚਲੇ ਗਏ ਆ, ਜਿਹੜੇ ਜਹਾਨੋਂ ਰੁਖਸਤ ਹੋਏ ਆ ਇਸ ਤਰ੍ਹਾਂ ਦੇ ਨਾਮਚੀਨ ਹਸਤੀਆਂ ਵਾਲੇ ਲੋਕ, ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ। ਮੇਰੇ ਖਿਆਲ ਦੇ ਨਾਲ 24 ਸ਼ੁੱਕਰਵਾਰ ਬਣੂਗਾ ਤੇ ਉਸ ਤੋਂ ਅਗਲਾ ਰੋਜ਼ ਜਿਹੜਾ ਹੋਊਗਾ, ਅਗਲਾ ਦਿਨ ਹੋਊਗਾ ਉਹ ਹੋ ਜਾਣਾ ਸ਼ਨੀਵਾਰ, ਫਿਰ ਉਸ ਤੋਂ ਅਗਲਾ ਆ ਜਾਣਾ ਐਤਵਾਰ। 25 26 ਉਹ ਲੱਗ ਗਿਆ, ਰਹਿ ਗਿਆ 27 28। 27 ਨੂੰ ਇਹਨਾਂ ਨੇ ਰੌਲਾ ਰੱਪਾ ਪਾਉਣਾ, 28 ਨੂੰ ਕਹਿਣਾ ਚਲੋ ਆਪਾਂ ਘਰਾਂ ਨੂੰ ਚੱਲੀਏ, ਬਾਏ ਬਾਏ। ਸੋ ਇਹ ਸੈਸ਼ਨ ਠੀਕ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਅੱਗੇ ਸੀ ਇਹਨਾਂ ਦੇ ਨਾਲ। ਉਹਦੇ ਵਿੱਚ ਵੀ ਇੱਕ ਦਿਨ ਮੇਲਾ ਗੇਲਾ, ਸ਼ਰਧਾਂਜਲੀ, ਦੂਸਰੇ ਦਿਨ ਚਾਹ ਪਾਣੀ, ਤੀਸਰੇ ਦਿਨ ਮਾੜਾ ਮੋਟਾ ਧੌਲ ਧੱਪਾ, ਮਾੜਾ ਮੋਟਾ ਇੱਕ ਦੂਜੇ ਨੂੰ ਗਾਲ ਦੁੱਪੜ, ਤੇ ਫਿਰ ਵਧਾਈ ਦੀ ਪਾਰਟੀ। ਸੋ ਇਹੋ ਜਿਹਾ ਪ੍ਰੋਗਰਾਮ ਰੱਖਦੇ ਜਿੱਦਾਂ ਇੱਕ ਵਿਆਹ ਨਹੀਂ ਹੁੰਦਾ ਸਿੰਪਲ ਜਿਹਾ ਖੜ ਕੇ ਇੰਨੇ ਵਜੇ ਚਾਹ ਪਾਰਟੀ, ਟੀ ਪਾਰਟੀ, ਇੰਨੇ ਵਜੇ ਖਾਣਾ ਤੇ ਇਸ ਤੋਂ ਬਾਅਦ ਇੰਨੇ ਵਜੇ ਵਧਾਈ। ਸੋ ਇਸ ਤਰ੍ਹਾਂ ਦਾ ਇਹ ਸੈਸ਼ਨ ਰੱਖਿਆ ਜਾਂਦਾ। ਸੈਸ਼ਨ ਦੇ ਅੱਜ ਜਦੋਂ ਇਹ ਐਲਾਨ ਹੋਏ ਕਿ ਇੰਨੇ ਤੋਂ ਇੰਨੇ ਦਿਨਾਂ ਤੱਕ ਇਹ ਚੱਲੂਗਾ, ਉਸ ਤੋਂ ਪਹਿਲਾਂ ਇਹ ਗੱਲ ਸਾਫ਼ ਹੋ ਗਈ ਕਿ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੜਤਾਲ ਕਰਦਾ ਪਿਆ ਸੀ, ਉਹਦੀ ਰਿਪੋਰਟ ਵੀ ਜਿਹੜੀ ਆ ਉਹ ਸਰਕਾਰ ਤੱਕ ਪਹੁੰਚ ਗਈ, ਯਾਨੀ ਜਿਹੜੀ ਅੰਤਮ ਰਿਪੋਰਟ ਪਹੁੰਚਣੀ ਸੀ ਉਹ ਵੀ ਪਹੁੰਚ ਗਈ। ਇਹਦਾ ਮਤਲਬ ਹੈ ਕਿ ਸ਼ਾਇਦ ਕਾਂਗਰਸ ਸਰਕਾਰ ਜਿਹੜੀ ਆ ਉਹ ਸੋਚ ਕੇ ਚੱਲਦੀ ਪਈ ਆ ਕਿ ਉਹ ਰਿਪੋਰਟ ਜਿਹੜੀ ਆ ਐਸਪੀ ਸਦਨ ਦੇ ਵਿੱਚ, ਹਾਊਸ ਦੇ ਵਿੱਚ ਰੱਖੀ ਜਾਊਗੀ। ਪਰ ਜਿੰਨੇ ਮਹੱਤਵਪੂਰਨ ਨੁਕਤੇ ਹੈ ਇਸ ਵਾਰੀ, ਕਿਉਂਕਿ ਤੁਸੀਂ ਦੇਖੋ ਬਰਗਾੜੀ ਵਾਲਾ ਮਾਮਲਾ, ਫਿਰ ਆ ਗਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇਹ ਜਾਂਚ ਪੜਤਾਲ ਵਾਲਾ ਮਾਮਲਾ, ਇਸ ਤੋਂ ਇਲਾਵਾ ਡਰੱਗ ਦਾ ਮਾਮਲਾ ਹੈ, ਇਸ ਤੋਂ ਇਲਾਵਾ ਕਿਸਾਨੀ ਦਾ ਮਾਮਲਾ ਹੈ, ਕਿੰਨੇ ਅਹਿਮ ਮਾਮਲੇ ਆ ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਆ। ਸੋ ਇਹ ਸੈਸ਼ਨ ਜਿਹੜਾ ਹੈ ਉਹ ਬੁਲਾਇਆ ਇਹਨਾਂ ਨੇ, ਠੀਕ ਹੈ ਚਲੋ ਬੁਲਾਉਣਾ ਹੈ, ਉਹ ਇੱਕ ਰਸਮ ਹੈਗੀ ਆ, ਪਰ ਇਹਦਾ ਛੋਟਾ ਜਿਹਾ ਸੰਖੇਪ ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਆ ਉਹ escape route ਅਖਤਿਆਰ ਕਰਕੇ ਤੁਰਦੀ ਪਈ ਆ ਕਿ ਅਸੀਂ ਆਪਣਾ ਬਚਾਅ ਕਰਕੇ ਨਿਕਲ ਲਈਏ। ਦੂਜੀ ਗੱਲ ਹੁਣ ਇਹ ਵੇਖਣ ਵਾਲੀ ਹੋਊਗੀ ਕਿ ਉੱਥੇ ਆਮ ਆਦਮੀ ਪਾਰਟੀ ਦੀ ਭੂਮਿਕਾ ਕਿਹੋ ਜਿਹੀ ਹੁੰਦੀ ਆ, ਕਿਉਂਕਿ ਜੇ ਇਹ ਰਿਪੋਰਟ ਉੱਥੇ ਹਾਊਸ ਦੇ ਵਿੱਚ ਰੱਖੀ ਜਾਂਦੀ ਆ, ਅਕਾਲੀ ਤੇ ਬੈਕਫੁੱਟ ਤੇ ਚਲੇ ਜਾਣਗੇ, ਆਪਾਂ ਨੂੰ ਪਤਾ ਉਹ ਬਾਈਕਾਟ ਕਰਨਗੇ, ਤਾਂ ਉੱਥੇ ਜਿਹੜੀ ਸਭ ਤੋਂ ਮਹੱਤਵਪੂਰਨ ਭੂਮਿਕਾ ਰਹੂਗੀ ਉਹ ਰਹੂਗੀ ਆਮ ਆਦਮੀ ਪਾਰਟੀ। ਤਾਂ ਆਮ ਆਦਮੀ ਪਾਰਟੀ ਉੱਥੇ ਕਿਹੋ ਜਿਹਾ ਰੋਲ ਅਦਾ ਕਰੂਗੀ ਇਹ ਦੇਖਣਾ ਪਊ, ਕਿਉਂਕਿ ਸਮਾਂ ਸੀਮਤ ਆ, ਮੁੱਦੇ ਬਹੁਤ ਵੱਡੇ ਆ। ਕਾਂਗਰਸ ਜਿਹੜੀ ਆ ਬੈਕਫੁੱਟ ਤੇ ਆ, ਅਕਾਲੀ ਵੀ ਇਹ ਜਿਹੜੇ 45 ਰਿਪੋਰਟ ਦੀ ਥੋੜੀ ਬਹੁਤੀ ਬਣ ਗਈ ਉਹਨਾਂ ਨੇ ਵੇਖੀ ਆ, ਉਹਦੇ ਕਰਕੇ ਉਹ ਵੀ ਥੋੜੇ ਜਿਹੇ ਬੈਕਫੁੱਟ ਤੇ ਆ, ਤਾਂ ਉੱਥੇ ਭੂਮਿਕਾ ਸਭ ਤੋਂ ਵੱਡੀ ਬਣ ਜਾਂਦੀ ਆਮ ਆਦਮੀ ਪਾਰਟੀ ਦੀ। ਪਰ ਆਮ ਆਦਮੀ ਪਾਰਟੀ ਜਿਸ ਹਾਲਤ 'ਚ ਆ ਕਿ ਉੱਥੇ ਵਿਰੋਧੀ ਧਿਰ ਦੀ ਭੂਮਿਕਾ ਦੇ ਨਾਲ ਉਹ ਨਿਆਂ ਕਰੂਗੀ, ਇਹ ਦੇਖਣਾ ਬਹੁਤ ਅਹਿਮ ਹੋਊਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਇੱਕ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਫੜੀ। ਦੇਖੋ ਮੈਂ ਦੇਖਦਾ ਪਿਆ ਸੀਗਾ ਕਿ 2 ਮਹੀਨੇ ਪਹਿਲਾਂ ਇਸ ਤਰ੍ਹਾਂ ਦੀਆਂ 2 ਫੈਕਟਰੀਆਂ ਫੜੀਆਂ ਸਨ ਸੰਗਰੂਰ ਜ਼ਿਲ੍ਹੇ ਦੇ ਵਿੱਚ। ਉਦੋਂ ਵੀ ਐਸਐਸਪੀ ਹੁੰਦੇ ਸਨ ਸਰਦਾਰ ਮਨਦੀਪ ਸਿੰਘ ਸਿੱਧੂ ਜੀ, ਉਹ ਹੁੰਦੇ ਸੀ ਸੰਗਰੂਰ, ਫਿਰ ਉਹ ਬਦਲ ਕੇ ਚਲੇ ਗਏ ਪਟਿਆਲੇ, ਉਹਨਾਂ ਦਾ ਤਬਾਦਲਾ ਹੋ ਗਿਆ ਪਟਿਆਲੇ ਦਾ। ਤੇ ਜਿਹੜੀ ਅੱਜ ਇਹ ਫੈਕਟਰੀ ਫੜੀ ਗਈ ਆ ਇਹ ਵੀ
ਪਟਿਆਲੇ ਦੇ ਵਿੱਚ ਫੜੀ ਗਈ। ਜਾਨੀ ਜਾਂ ਤੇ ਇਹ ਹੈ ਕਿ ਇਕੱਲਾ ਮਨਦੀਪ ਸਿੰਘ ਸਿੱਧੂ ਦੇਖਦਾ ਕਿ ਕਿੱਥੇ ਕਿੱਥੇ ਇਹ ਜ਼ਹਿਰ ਵੇਚਿਆ ਜਾ ਰਿਹਾ, ਤੇ ਜਾਂ ਜਿੱਥੇ ਉਹ ਜਾਂਦੇ ਆ ਨਾਲ ਫੈਕਟਰੀਆਂ ਵੀ ਚਲੀਆਂ ਜਾਂਦੀਆਂ, ਇੱਕੋ ਚੀਜ਼ ਹੋ ਸਕਦੀ ਆ। ਹੁਣ ਇਹ ਜਿਹੜੀ ਫੈਕਟਰੀ ਫੜੀ ਗਈ ਹੈ ਦੇਵੀਗੜ੍ਹ ਆ, ਜਦੋਂ ਆਪਾਂ ਪਟਿਆਲੇ ਤੋਂ ਹਰਿਆਣੇ ਨੂੰ ਜਾਂਦੇ, ਕੁਰੂਕਸ਼ੇਤਰ ਨੂੰ ਜਾਂਦੇ, ਚੀਕੇ ਨੂੰ ਜਾਂਦੇ, ਤੇ ਰਸਤੇ ਦੇ ਵਿੱਚ ਆਉਂਦਾ ਪਨੇੜੀ ਦੇਵੀਗੜ੍ਹ, ਤਾਂ ਉੱਥੋਂ ਇਹ ਫੜਿਆ ਬਹੁਤ ਜ਼ਿਆਦਾ ਸਾਜੋ ਸਮਾਨ ਆ, ਜਿਹਦੇ ਵਿੱਚ ਦੱਸਦੇ ਆ ਕਿ 4 ਲੱਖ ਰੁਪਈਆ ਤਾਂ ਕਰੰਸੀ ਨੋਟ ਹੀ ਆ। ਫਿਰ ਇਸ ਤੋਂ ਇਲਾਵਾ 7000 ਲੀਟਰ ਨਕਲੀ ਦੁੱਧ, 15 ਤੋਂ 20 ਕੁਆਂਟਲ ਨਕਲੀ ਪਨੀਰ, 24 ਕੁਆਂਟਲ ਨਕਲੀ ਦੇਸੀ ਘੀ, 74 ਲੀਟਰ ਨਕਲੀ ਦੇਸੀ ਘਿਓ ਮਾਰਕਾ ਸ਼੍ਰੀ ਧਾਮ ਗਊਸ਼ਾਲਾ, 40 ਕਿਲੋ ਨਕਲੀ ਮੱਖਣ, 272 ਥੈਲੇ ਸੁੱਕੇ ਦੁੱਧ ਦੇ, ਫਿਰ ਇਸ ਤੋਂ ਇਲਾਵਾ 50 ਥੈਲੇ ਸੁੱਕੇ ਦੁੱਧ ਵਾਲਾ ਕੋਟਾ ਕੋਈ ਹੋਰ ਬ੍ਰਾਂਡ ਆ, 700 ਲੋਗੋ ਆ ਜਿਹੜਾ ਫਰਜ਼ੀ ਇਹਨਾਂ ਨੇ ਸ਼੍ਰੀ ਗੁਰੂ ਧਾਮ ਗਊਸ਼ਾਲਾ ਘਿਓ ਦਾ ਬਣਾਇਆ ਹੋਇਆ ਸੀਗਾ, ਕੈਮੀਕਲ ਵਾਲੇ 51 ਪੀਸ 30 ਲੀਟਰ ਵਾਲੇ ਕੈਨ ਆ, 1530 ਲੀਟਰ ਕੈਮੀਕਲ ਕੋਈ ਹੋਰ ਆ। ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਆਪਣਾ ਜੁਗਾੜ ਜਿਹੜਾ ਉਹ ਲਾਇਆ ਹੋਇਆ ਸੀਗਾ। ਇਹ ਕਮਾਲ ਦੀ ਗੱਲ ਆ ਕਿ ਇਹ ਸਾਰੀਆਂ ਚੀਜ਼ਾਂ ਉੱਤੇ ਚੱਲਦੀਆਂ ਰਹਿੰਦੀਆਂ। ਕੋਈ ਵੀ ਹੋਰ ਪ੍ਰਸ਼ਾਸਕੀ ਅਧਿਕਾਰੀ ਜਾਂ ਕੋਈ ਵੀ ਸਿਹਤ ਵਿਭਾਗ ਦਾ ਕੋਈ ਵੀ ਅਫਸਰ, ਕੋਈ ਵੀ ਮੁਲਾਜ਼ਮ ਇਸ ਤਰ੍ਹਾਂ ਦੀਆਂ ਖੋਜਾਂ ਨਹੀਂ ਕਰਦਾ, ਸਿਰਫ ਮਨਦੀਪ ਸਿੰਘ ਸਿੱਧੂ ਹੀ ਇਸ ਕੰਮ ਲਈ ਰਹਿ ਗਿਆ। ਤਾਂ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਸਿਹਤ ਵਿਭਾਗ ਵਿੱਚ ਕਰਨਾ ਹੋਵੇ। ਹੁਣ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹ ਕਿਤੇ ਇੱਕ ਸ਼ਹਿਰ ਦੇ ਵਿੱਚ ਨਹੀਂ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਹੈਰਾਨ ਹੁੰਦਾ ਕਿ ਮਨਦੀਪ ਸਿੰਘ ਸਿੱਧੂ ਹੀ ਕਿਉਂ ਫੜਦਾ, ਕੀ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਅਫਸਰ ਕਾਬਲੀਅਤ ਨਹੀਂ ਰੱਖਦੇ, ਜਾਂ ਕੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦਾ ਜ਼ਹਿਰ ਦਾ ਵਪਾਰ ਨਹੀਂ ਹੁੰਦਾ? ਤਾਂ ਇਹ ਬਿਲਕੁਲ ਝੂਠ ਆ ਕਿ ਦੂਜੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦਾ ਜ਼ਹਿਰ ਦਾ ਵਪਾਰ ਨਹੀਂ ਹੁੰਦਾ, ਬਲਕਿ ਹਰੇਕ ਸ਼ਹਿਰ ਦੇ ਵਿੱਚ ਧੜੱਲੇ ਨਾਲ ਜ਼ਹਿਰ ਵਿਕਦਾ। ਨਾ ਗਾਂ ਰੱਖਣ ਦੀ ਲੋੜ, ਨਾ ਮੱਝ ਰੱਖਣ ਦੀ ਲੋੜ, ਆ ਬਸ ਬੰਦੇ ਰੱਖੋ ਤੇ ਨਾਲ ਇਹੋ ਜਿਹੇ ਕੈਮੀਕਲ ਰੱਖੋ, ਉੱਥੇ ਤਿਆਰ ਕਰ ਕਰਕੇ ਲੋਕਾਂ ਨੂੰ ਜ਼ਹਿਰ ਵੇਚੀ ਜਾਓ। ਔਰ ਲੋਕ ਵੀ ਘਰਾਂ ਚੋਂ ਦੁੱਧ ਲੈਣ ਦੀ ਥਾਂ ਤੇ ਪਿੰਡਾਂ ਚੋਂ ਦੁੱਧ ਲੈਣ ਦੀ ਥਾਂ ਤੇ ਇਹੋ ਜਿਹੀਆਂ ਡੇਅਰੀਆਂ ਨੂੰ ਤਵੱਜੋ ਦਿੰਦੇ ਆ। ਸੋ ਸੰਗਰੂਰ ਦੇ ਵਿੱਚ ਤੇ ਅਸੀਂ ਦੇਖਿਆ ਕਿ ਉਹ ਇੱਕ ਬਹੁਤ ਵੱਡੇ ਮਿਲਕ ਪਲਾਂਟ ਨੂੰ ਸਪਲਾਈ ਕਰ ਰਹੇ ਸੀਗੇ ਇਸ ਤਰ੍ਹਾਂ ਦਾ ਦੁੱਧ ਬਣਾ ਕੇ। ਪਲਾਂਟ ਵਾਲੇ ਕੁਛ ਕਰਮਚਾਰੀਆਂ ਨੂੰ ਉਹਨਾਂ ਨੇ ਖਰੀਦ ਲਿਆ ਨਾਲ, ਤਾਂ ਉਹ ਜਿਹੜਾ ਜ਼ਹਿਰੀਲਾ ਦੁੱਧ ਸੀਗਾ ਉਹ ਸਿੱਧਾ ਸਪਲਾਈ ਕਰਦੇ ਸੀਗੇ ਉਸ ਪਲਾਂਟ ਦੇ। ਉਹ ਉੱਥੇ ਵੀ ਕੰਮ ਏਦਾਂ ਦਾ ਚਲਾਈ ਬੈਠੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਗੋਰਖ ਧੰਦਾ ਚੱਲਦਾ। ਕਿਉਂ ਨਹੀਂ ਸਿਹਤ ਵਿਭਾਗ ਜਾਗਦਾ? ਕਿਉਂ ਨਹੀਂ ਦੂਸਰੇ ਪ੍ਰਸ਼ਾਸਕੀ ਅਧਿਕਾਰੀ ਚੁਕੰਨੇ ਹੁੰਦੇ? ਕਿਉਂ ਨਹੀਂ ਪੁਲਿਸ ਇਸ ਤਰ੍ਹਾਂ ਦੀ ਛਾਪੇਮਾਰੀ ਕਰਦੀ? ਜ਼ਰੂਰਤ ਇਸ ਗੱਲ ਦੀ ਆ ਕਿ ਇਸ ਜ਼ਹਿਰ ਦੇ ਕਾਰੋਬਾਰ ਨੂੰ ਰੋਕਿਆ ਜਾਵੇ, ਕਿਉਂਕਿ ਦੁੱਧ, ਮੱਖਣ, ਘਿਓ ਇਹ ਇਸ ਤਰ੍ਹਾਂ ਦੇ ਪ੍ਰੋਡਕਟ ਆ ਜਿਹੜੇ ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਦੀ ਜ਼ਰੂਰਤ ਆ। ਔਰ ਦੁੱਧ ਤੇ ਵੈਸੇ ਹੀ ਪਹਿਲਾਂ ਹੀ ਮਾਂਜੇ ਹੋਏ ਆ ਅਸੀਂ, ਕਿਉਂਕਿ ਸਾਡੇ ਜਿਹੜਾ ਇੱਥੇ ਟੀਕਾ ਲਾਉਂਦੇ ਆ, ਉਹ ਚੋਣ ਵਾਸਤੇ ਜਿਹੜਾ ਟੀਕਾ ਲਾਉਂਦੇ ਆ ਉਹ ਵੀ ਇੱਕ ਜ਼ਹਿਰ ਹੀ ਆ। ਉਹਦਾ ਬਹੁਤ ਵੱਡੇ ਪੱਧਰ ਤੇ ਮਾਰੂ ਅਸਰ ਪਿਆ। ਜੇ ਉਧਰੋਂ ਮਾੜੀ ਮੋਟੀ ਰੈਕ ਮਿਲਣ ਲੱਗੀ ਆ ਕਿਉਂਕਿ ਉਹਨੂੰ ਪਾਬੰਦ ਕੀਤਾ ਗਿਆ, ਤੇ ਹੁਣ ਆਹ ਚੀਜ਼ਾਂ ਚੱਲ ਪਈਆਂ। ਜ਼ਰੂਰਤ ਇਸੇ ਗੱਲ ਦੀ ਆ ਕਿ ਰੋਕਿਆ ਜਾਵੇ, ਔਰ ਇਹਦੇ ਲਈ ਕੋਈ ਸਖਤ ਕਾਨੂੰਨ ਵੀ ਬਣਾਉਣਾ ਚਾਹੀਦਾ। ਕੋਈ ਕੌਮੀ ਪੱਧਰ ਤੇ ਕਾਨੂੰਨ ਉਹ ਬਣੇ, ਠੀਕ ਆ, ਨਹੀਂ ਤੇ ਸਾਡੇ ਸਟੇਟ ਪੱਧਰ ਤੇ ਕੋਈ ਸੂਬਾ ਸਰਕਾਰ ਇਹੋ ਜਿਹਾ ਕਾਨੂੰਨ ਲਿਆਵੇ, ਇਹੋ ਜਿਹਾ ਕੋਈ ਸਕੰਜਾ ਕੱਟੇ, ਇਸ ਤਰ੍ਹਾਂ ਦੇ ਜਿਹੜੇ ਜ਼ਹਿਰ ਦੇ ਸੁਦਾਗਰ ਆ ਉਹ ਫੜ ਕੇ ਨੂਰ ਕੇ ਜੇਲ੍ਹਾਂ ਦੇ ਵਿੱਚ ਸੁੱਟੇ ਜਾਣ। ਜੀ, ਅਗਲੀ ਗੱਲ ਕਰਦੇ, ਕਹਿੰਦੇ ਸੁਖਪਾਲ ਖਹਿਰਾ ਨੇ ਦਿੱਤੀ ਭਗਵੰਤ ਮਾਨ ਨੂੰ ਚੇਤਾਵਨੀ। ਦੇਖੋ, ਸੁਖਪਾਲ ਖਹਿਰੇ ਨੇ ਭਗਵੰਤ ਮਾਨ ਨੂੰ ਚੇਤਾਵਨੀ ਉਸੇ ਮਾਮਲੇ 'ਚ ਦਿੱਤੀ ਹੈ ਜਿਹੜਾ ਮਾਮਲਾ 2-3 ਦਿਨ ਤੋਂ ਬੜਾ ਸੁਰਖੀਆਂ ਦੇ ਵਿੱਚ ਆ। ਜਿੱਦਣ ਭਗਵੰਤ ਮਾਨ ਦਾ ਘਿਰਾਓ ਹੋਇਆ ਸੀ ਉਸ ਤੋਂ ਬਾਅਦ ਫਿਰ ਅਗਲੇ ਦਿਨ ਇਹਨਾਂ ਦੇ ਗਨਮੈਨ ਨੇ ਪਰਚਾ ਕਟਵਾ ਦਿੱਤਾ। ਮਾਨ ਸਾਹਿਬ ਕਹਿੰਦੇ ਕਿ ਦੇਖੋ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ। ਜਿਹੜਾ ਉਹ ਗਨਮੈਨ ਸੀ ਉਹ ਵੀ ਕਹਿੰਦਾ ਕਿ ਮਾਨ ਸਾਹਿਬ ਦਾ ਇਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਹੈ, ਸਾਰਾ ਮਸਲਾ ਜਿਹੜਾ ਉਹ ਮੇਰਾ। ਤਾਂ ਹੁਣ ਸੁਖਪਾਲ ਖਹਿਰਾ ਉਹਨਾਂ ਬੰਦਿਆਂ ਦੇ ਹੱਕ 'ਚ ਉਤਰ ਆਇਆ ਜਿਨ੍ਹਾਂ ਤੇ ਪਰਚਾ ਹੋਇਆ। ਸੁਖਪਾਲ ਖਹਿਰੇ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਭਗਵੰਤ ਮਾਨ ਇਹ ਕੇਸ ਵਾਪਸ ਲੈ ਲਵੇ, ਨਹੀਂ ਤਾਂ ਫਿਰ ਇਹਨਾਂ ਦੀ ਜਿਹੜੀ ਕਾਨੂੰਨੀ ਲੜਾਈ ਉਹ ਮੈਂ ਲੜੂੰਗਾ। ਕਹਿਣ ਦਾ ਮਤਲਬ ਇਹ ਆ ਕਿ ਫਿਰ ਇਹਨਾਂ ਦੀ ਪਿੱਠ ਤੇ ਆ ਕੇ ਮੈਂ ਖੜੂੰਗਾ। ਹੁਣ ਦੇਖਣਾ ਇਹ ਹੋਊਗਾ ਕਿ ਭਗਵੰਤ ਮਾਨ ਇਸ ਸਲਾਹ ਨੂੰ ਮੰਨਦਾ ਜਾਂ ਨਹੀਂ ਮੰਨਦਾ। ਜੇ ਨਹੀਂ ਮੰਨਦਾ ਤੇ ਇਹਦਾ ਮਤਲਬ ਇਹ ਆ ਕਿ ਦੋਵੇਂ ਕਾਨੂੰਨੀ ਲੜਾਈ ਦੇ ਵਿੱਚ ਵੀ ਆਮੋ ਸਾਹਮਣੇ ਹੋਣਗੇ, ਕਿਉਂਕਿ ਜਿਹੜਾ ਗਨਮੈਨ ਹੈ ਉਹ ਬੇਸ਼ੱਕ ਜੋ ਮਰਜ਼ੀ ਕਹੀ ਜਾਵੇ, ਭਗਵੰਤ ਮਾਨ ਸਾਹਿਬ ਜੋ ਮਰਜ਼ੀ ਕਹੀ ਜਾਣ, ਇਹ ਤੇ ਆਪਾਂ ਨੂੰ ਵੀ ਪਤਾ ਕਿ ਅੰਦਰ ਖਾਤੇ ਜੋ ਚੱਲਦਾ ਉਹ ਹੁੰਦਾ ਹੀ ਆ। ਇੱਕ ਗਨਮੈਨ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈਂਦਾ। ਖੈਰ ਜੋ ਵੀ ਆ, ਇਸ ਵੇਲੇ ਇਹਨਾਂ ਨੂੰ ਹੁਣ ਸੋਚਣ ਦੀ ਜ਼ਰੂਰਤ ਆ ਕਿ ਜਿਹੜਾ ਇਹਨਾਂ ਦਾ ਝਗੜਾ ਉਹ ਇਸ ਮੌਕੇ ਤੇ ਅੱਗੇ ਵਧਣਾ ਚਾਹੀਦਾ ਜਾਂ ਇੱਕ ਵਾਰੀ ਇਹਨੂੰ ਰੋਕ ਲੈਣ। ਔਰ ਦੋਹਾਂ ਹੀ ਧੜਿਆਂ ਦੀ ਹੋਣ ਦਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸਵਾਲ ਹੈ, ਕਿਉਂਕਿ ਦੇਖੋ ਕੁਛ ਹਫ਼ਤੇ ਰਹਿ ਗਏ ਚੋਣਾਂ ਦੇ ਵਿੱਚ। ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ
ਇੱਕ ਤੇ ਸਭ ਤੋਂ ਵੱਡਾ ਹੁਣ ਮੋਰਚਾ ਆ ਗਿਆ ਇਹਨਾਂ ਦੇ ਸਾਹਮਣੇ, ਜਿਹੜਾ ਫੈਸ਼ਨ ਹੈ, ਛੋਟਾ ਜਿਹਾ ਫੈਸ਼ਨ, ਤੇ ਉੱਥੇ ਕਿਵੇਂ ਇਕਜੁੱਟਤਾ ਦਿਖਾਉਣਗੇ? ਜੇ ਉੱਥੇ ਵੀ ਇਹ ਜੱਫੋ ਜੱਫੀ ਆਪਸ ਦੇ ਵਿੱਚ ਹੁੰਦੇ ਪਏ ਰਹੇ ਤਾਂ ਫਿਰ ਇਹਨਾਂ ਨੇ ਦੂਸਰੇ ਨੂੰ ਕੀ ਘੇਰਨਾ? ਤੇ ਦੂਜੀ ਵੱਡੀ ਲੜਾਈ ਜਿਹੜੀ ਉਹ ਪੰਚਾਇਤੀ ਇਲੈਕਸ਼ਨ ਦੀ ਆ, ਕਿਉਂਕਿ ਮੋਰੇ ਹਫ਼ਤੇ ਤੇ ਰਹਿ ਗਏ ਕੋਈ 5-7, ਤਾਂ ਉਸ ਲੜਾਈ ਦੇ ਵਿੱਚ ਜਦੋਂ ਇਹ ਜਾਣਗੇ ਤਾਂ ਕੀ ਇਸ ਹਾਲਤ ਦੇ ਵਿੱਚ ਜਾਣਗੇ? ਜੇ ਇਸ ਹਾਲਤ ਦੇ ਵਿੱਚ ਜਾਣਗੇ ਤਾਂ ਮੇਰੇ ਖਿਆਲ ਦੇ ਨਾਲ 13,000 ਪੰਚਾਇਤਾਂ ਚੋਂ 13 ਵੀ ਇਹ ਬਣਾ ਲੈਣ ਤੇ ਬਹੁਤ ਵੱਡੀ ਗੱਲ ਆ। 13 ਕੀ, ਜੇ ਇਸ ਹਾਲਤ ਦੇ ਵਿੱਚ ਤੁਰੇ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਗਾਂ ਕਿਸੇ ਪੰਚਾਇਤ ਦਾ ਹੀ ਹਿੱਸਾ ਬਣ ਜਾਣਗੇ। ਸੋ ਇਹਨਾਂ ਨੂੰ ਸਮਝਣਾ ਚਾਹੀਦਾ, ਵਿਚਾਰਨਾ ਚਾਹੀਦਾ। ਆਹੀ ਵੇਲਾ ਜੇ ਤੇ ਐਲਾਨ ਕਰ ਦਿੰਦੇ ਆ ਕਿ ਭਾਈ ਅਸੀਂ ਆਪਣੀ ਲੜਾਈ ਨੂੰ ਫੁੱਲ ਸਟਾਪ ਲਾਇਆ ਤਾਂ ਠੀਕ ਆ, ਨਹੀਂ ਤੇ ਫਿਰ ਗਾਂ ਹਸ਼ਰ ਜਿਹੜਾ ਉਹ ਇਹੋ ਜਿਹਾ ਹੋਊਗਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹਿਸਟਰੀ ਦੀ ਕਿਤਾਬ ਦਾ ਭੰਬਲ ਭੂਸਾ ਫੇਰ ਉੱਠਿਆ। ਇਹ ਹਿਸਟਰੀ ਦੀ ਕਿਤਾਬ ਜਿਹੜੀ ਹੈ ਨਾ ਤੇ ਇਹ ਕਿਹੜਾ ਛੱਡੂਗੀ ਕੈਪਟਨ ਸਰਕਾਰ ਦਾ, ਮੈਨੂੰ ਲੱਗਦਾ, ਤੇ ਨਾ ਹੀ ਕੈਪਟਨ ਸਰਕਾਰ ਨੇ ਇਹਨੂੰ ਠੀਕ ਕਰਨ ਲਈ ਕੋਈ ਚੱਜ ਨਾਲ ਉਪਰਾਲਾ ਕਰਨਾ। ਤੁਹਾਨੂੰ ਪਤਾ ਹੀ ਆ ਕਿ ਜਦੋਂ ਪਿੱਛੇ ਰੌਲਾ ਪਿਆ ਸੀਗਾ ਉਦੋਂ ਕੈਪਟਨ ਸਾਹਿਬ ਨੇ ਕਿਹਾ ਕਿ ਕੁਛ ਵੀ ਗਲਤ ਨਹੀਂ ਹੋਇਆ, ਪਰ ਬਾਅਦ ਦੇ ਵਿੱਚ ਆਪ ਹੀ ਕਿਹਾ ਕਿ ਹਾਂਜੀ ਗਲਤ ਹੋਇਆ ਸੀ, ਇਹਦੇ ਲਈ ਕਮੇਟੀ ਬਿਠਾਉਣੇ, ਤੇ ਕਮੇਟੀ ਨੇ ਵੀ ਕਿਹਾ ਕਿ ਗਲਤ ਹੋਇਆ ਭਾਈ। ਫਿਰ ਉਸ ਤੋਂ ਬਾਅਦ ਨਵੀਂ ਕਿਤਾਬ ਛਾਪਣ ਦਾ ਫੈਸਲਾ ਲੈ ਲਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 4 ਮਹੀਨੇ ਏਦਾਂ ਹੀ ਚਲੇ ਗਏ ਸਟੂਡੈਂਟਾਂ ਦੇ। ਪਿਛਲੀ ਦਫਾ ਇਹਨਾਂ ਨੇ ਕਿਤਾਬਾਂ ਨਹੀਂ ਸੀ ਦਿੱਤੀਆਂ, ਸਾਰਾ ਸਾਲ ਲੱਗ ਗਿਆ। ਐਤਕੀ ਜਿਹੜੀ ਹਿਸਟਰੀ ਦੀ ਕਿਤਾਬ ਆ +1-2 ਦੀ, ਉਹ ਸਟੂਡੈਂਟਾਂ ਲਈ ਇਹੋ ਜਿਹੀ ਬਣ ਗਈ ਕਿ ਬੀਰਬਲ ਦੀ ਖਿਚੜੀ ਹੋ ਗਈ, ਨਾ ਪੱਕੇ ਨਾ ਉਹ ਲੱਥੇ। ਐਤਕੀ ਹੁਣ ਜਿਹੜਾ ਇਹਨਾਂ ਨੇ ਸੰਸਕਰਨ ਛਾਪਿਆ ਉਹ ਵੀ ਕਿਤੇ ਨਾ ਕਿਤੇ ਭੰਬਲ ਭੂਸਾ ਖੜਾ ਕਰ ਗਿਆ। ਵੈਸੇ ਅਸਲ ਦੇ ਵਿੱਚ ਚੱਕਰ ਕੀ ਆ ਕਿ ਇਹ ਜਿਹੜਾ ਸੰਸਕਰਨ ਛਾਪਦੇ ਉਹ ਸਭ ਤੋਂ ਪਹਿਲਾਂ ਛਾਪਦੇ ਅੰਗਰੇਜ਼ੀ ਵਿੱਚ, ਪੰਜਾਬੀ ਚ ਉਹ ਉਲੱਥਾ ਕਰ ਲੈਂਦੀ ਆ। ਤਾਂ ਜਿਹੜਾ ਇਹ ਉਲੱਥਾ ਹੈ ਭੰਬਲ ਭੂਸਾ ਖੜਾ ਕਰ ਗਿਆ। ਹੁਣ ਜਿੱਦਾਂ ਕੁਛ ਸਵਾਲ ਨੇ ਜਿਹੜੇ ਕਿ ਦੋਨਾਂ ਸੰਸਕਰਨਾਂ ਦੇ ਵਿੱਚ ਅਲੱਗ-ਅਲੱਗ ਆ। ਉਦਾਹਰਨ ਦੇ ਤੌਰ ਤੇ ਕੁਛ ਮੈਂ ਤੁਹਾਨੂੰ ਉਦਾਹਰਨਾਂ ਦੇ ਦਿੰਦਾ, ਬਹੁਤ ਸਾਫ਼ ਹੋ ਜਾਏਗਾ। ਜਿੱਦਾਂ ਹੁਣ 11ਵੀਂ ਦੀ ਜਿਹੜੀ ਇਹ ਦਿੱਤੀ ਹੈ ਇਹਨਾਂ ਨੇ ਪਾਠਕ੍ਰਮ ਸਾਰਾ ਦਿੱਤਾ, ਸਿਲੇਬਸ 11ਵੀਂ ਦੀ ਕਿਤਾਬ ਦਾ ਹਿਸਟਰੀ ਦਾ, ਉਹਦੇ ਵਿੱਚ ਜਾਰੀ ਚੈਪਟਰ ਦੇ ਵਿੱਚ ਇਹਨਾਂ ਨੇ ਇੱਕ ਸਿਰਲੇਖ ਦਿੱਤਾ ਸਿੰਧ ਘਾਟੀ ਦੀ ਸਭਿਅਤਾ ਦੀ ਭੂਮਿਕਾ। ਤਾਂ ਅੰਗਰੇਜ਼ੀ ਦੇ ਵਿੱਚ ਇਹਦੇ ਚ ਦਿੱਤਾ ਸ਼ਬਦ ਡੈਕਲੀਨ, ਜਿਹਨੂੰ ਆਪਾਂ ਪਤਨ ਕਹਿ ਦਿੰਦੇ ਹਾਂ, ਪਰ ਪੰਜਾਬੀ ਦੇ ਵਿੱਚ ਉਹ ਬਣ ਜਾਂਦਾ ਪਤਨ ਤੇ ਦੇਣ। ਮਤਲਬ ਕਿ ਇੱਕ ਥਾਂ ਇਕੱਲਾ ਪਤਨ ਹੈ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ ਜਦੋਂ ਇਹਨਾਂ ਨੇ ਉਹ ਸੰਸਕਰਨ ਬਣਾਇਆ ਉਹਦੇ ਚ ਲਿਖ ਦਿੱਤਾ ਪਤਨ ਤੇ ਦੇਣ। ਦੋਨੇ ਸੰਸਕਰਨਾਂ ਦੇ ਵਿੱਚ 2 ਸਵਾਲ ਜਿਹੜੇ ਆ ਉਹ ਅਲੱਗ-ਅਲੱਗ ਜਾਪਦੇ, ਜਦ ਕਿ ਸਵਾਲ ਇੱਕ ਹੈ। ਹੁਣ ਜੇ ਅੱਗੇ ਹੋਰ ਨਿਗਾਹ ਮਾਰੀਏ, ਮਿਸਾਲ ਵਜੋਂ ਸਫਾ 10 ਤੇ ਦੱਸਦੇ ਕਿ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਗਿਣਤੀ ਹੈ ਜਿਹੜੀ ਉਹ ਪੰਜਾਬੀ ਚ 11, ਜਦ ਕਿ ਉਹੀ ਸਵਾਲ ਜਿਹੜੇ ਉਹਨਾਂ ਦੀ ਗਿਣਤੀ ਅੰਗਰੇਜ਼ੀ ਚ ਹੋ ਜਾਂਦੀ ਹੈ 17। ਇਹ ਵੀ ਇੱਕ ਭੰਬਲ ਭੂਸਾ। ਇਸ ਤੋਂ ਇਲਾਵਾ ਜੇ ਅੱਗੇ ਗੱਲ ਕਰੀਏ ਤਾਂ ਵੱਡੇ ਉੱਤਰਾਂ ਵਾਲੇ ਜਿਹੜੇ ਪ੍ਰਸ਼ਨ ਆ ਉਹ ਪੰਜਾਬੀ ਚ 9 ਆ, ਅੰਗਰੇਜ਼ੀ ਚ 7 ਆ। ਯਾਨੀ ਇੱਥੇ ਪੰਜਾਬੀ ਚ ਵੱਧ ਜਾਂਦੇ ਆ, ਅੰਗਰੇਜ਼ੀ ਚ ਘੱਟ ਜਾਂਦੇ ਆ। ਏਦਾਂ ਹੀ ਹੋਰ ਆ। ਜੇ ਇੱਕ ਹੋਰ ਚੈਪਟਰ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ 11 ਨੰਬਰ ਸਵਾਲ ਆ, ਉਹਦੇ ਚ ਲਿਖਿਆ ਗਿਆ ਕਿ ਸਿੰਧ ਘਾਟੀ ਦੀ ਸਭਿਅਤਾ ਦੀ ਧਾਰਮਿਕ ਦੇਣ ਕੀ ਸੀ। ਇਹ ਪੰਜਾਬੀ ਦੇ ਭਾਗ ਦੇ ਵਿੱਚ ਆ, ਪਰ ਅੰਗਰੇਜ਼ੀ ਦੇ ਵਿੱਚ ਆ ਕਿ ਕੀ ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਅਚਾਨਕ ਹੋਇਆ ਸੀਗਾ। ਮਤਲਬ 2 ਸੰਸਕਰਨਾਂ ਦੇ ਵਿੱਚ ਇੱਕ ਸਵਾਲ ਜਿਹੜਾ ਉਹ 2 ਤਰੀਕਿਆਂ ਦੇ ਨਾਲ ਪੇਸ਼ ਕੀਤਾ ਗਿਆ। ਹੋਰ ਵੀ ਕਈ ਸਵਾਲ ਆ ਜਿਹੜੇ ਕਿ ਅਲੱਗ-ਅਲੱਗ ਸੰਸਕਰਨ ਦੇ ਵਿੱਚ ਅਲੱਗ-ਅਲੱਗ ਹੈ, ਵਾਸਤਵ ਦੇ ਵਿੱਚ ਮੂਲ ਤੌਰ ਤੇ ਸਵਾਲ ਇੱਕੋ ਹੀ। ਜਿੱਦਾਂ ਇੱਕ ਹੋਰ ਉਦਾਹਰਨ ਦਿੱਤੀ ਗਈ ਆ ਅੰਗਰੇਜ਼ੀ ਚ, ਇਹ ਸਵਾਲ ਆ ਕਿ ਉਹਨਾਂ 2 ਭਾਰਤੀਆਂ ਦੇ ਨਾਂ ਦੱਸੋ ਜਿਨ੍ਹਾਂ ਹੜੱਪਾ ਤੇ ਮੋਹਿੰਜੋਦੜੋ ਦੀ ਖੁਦਾਈ ਕਰਵਾਈ ਸੀਗੀ। ਇਸੇ ਤਰ੍ਹਾਂ ਪੰਜਾਬੀ ਦਾ ਜਿਹੜਾ ਪ੍ਰਸ਼ਨ ਹੈ ਉਹ ਪੰਜਾਬੀ ਚ ਕੀ ਬਣ ਜਾਂਦਾ ਕਿ ਸਿੰਧ ਘਾਟੀ ਦੇ ਲੋਕਾਂ ਨਾਲ ਕਿਹੜੇ-ਕਿਹੜੇ ਦੇਸ਼ਾਂ ਦਾ ਸੰਪਰਕ। ਤਾਂ ਦੇਖੋ ਹੁਣ ਕਿੱਥੇ ਬੁੱਢੀ ਦਾ ਮਰਨਾ, ਕਿਤੇ ਹਲਦਾ ਉਕੜੂ ਹੋਣਾ। ਸੋ ਦੋਵਾਂ ਦਾ ਮੇਚ ਹੀ ਹੈ ਨਹੀਂਗਾ ਕੋਈ। ਤਾਂ ਇਹ ਭੰਬਲ ਭੂਸਾ ਜਿਹੜਾ ਮੇਰੇ ਗੱਲ ਦੇ ਨਾਲ ਬੜਾ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ। ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਆ ਕਿ ਪਹਿਲਾਂ ਅੰਗਰੇਜ਼ੀ ਸੰਸਕਰਨ ਜਿਹੜਾ ਉਹ ਛਪਵਾਇਆ ਜਾਂਦਾ, ਫਿਰ ਬਾਅਦ ਦੇ ਵਿੱਚ ਪੰਜਾਬੀ ਚ ਉਲੱਥਾ ਕਰਵਾਇਆ ਜਾਂਦਾ। ਤੇ 90% ਸਾਡੇ ਸਟੂਡੈਂਟ ਜਿਹੜੇ ਆ ਉਹ ਮੇਰੇ ਵਰਗੇ ਪੰਜਾਬੀ ਮਾਧਿਅਮ ਵਾਲੇ ਆ, ਪੰਜਾਬੀ ਮੀਡੀਅਮ ਵਾਲੇ ਆ। ਤੇ ਜ਼ਰੂਰਤ ਇਸੇ ਗੱਲ ਦੀ ਆ ਕਿ ਜਿਹੜਾ ਮੂਲ ਸੰਸਕਰਨ ਹੈ ਉਹ ਪੰਜਾਬੀ ਦਾ ਹੋਵੇ ਤੇ ਪੰਜਾਬੀ ਤੋਂ ਗਾਂ ਲੱਥਾ ਅੰਗਰੇਜ਼ੀ ਚ ਹੋ ਜਾਵੇ, ਕਿਉਂਕਿ ਅੰਗਰੇਜ਼ੀ ਵਾਲੇ ਮਾਸਟਰ ਤੇ ਮੇਰੇ ਗੱਲ ਦੇ ਨਾਲ ਗਲਤੀ ਨਹੀਂ ਕਰਨਗੇ। ਸੋ ਜ਼ਰੂਰਤ ਇਸੇ ਗੱਲ ਦੀ ਆ ਕਿ ਇਹ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਟੂਡੈਂਟ ਪੰਜਾਬੀ ਮਾਧਿਅਮ ਪੜ੍ਹਦੇ ਆ, ਪੰਜਾਬੀ ਮੀਡੀਅਮ ਚ ਪੜ੍ਹਦੇ ਆ, ਇਹਨਾਂ ਦੀ ਭਲਾਈ ਵਾਸਤੇ ਘੱਟੋ ਘੱਟ ਜਿਹੜਾ ਮੁੱਢਲਾ ਸੰਸਕਰਨ ਹੈ ਉਹ ਪੰਜਾਬੀ ਚ ਛਾਪਿਆ ਜਾਂਦਾ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਪਾ ਸਿਟੀ 1450 AM KII